ਪੰਜਾਬ ਦੀਆਂ ਸਾਰੀਆਂ ਸਿਆਸੀ ਤੰਜ਼ੀਮਾਂ ਜਾਂ ਫਿਰ ਪੰਜਾਬ ਦੇ ਸਿਆਸੀ ਗਲਿਆਰਿਆਂ ਦਾ ਹਾਲ ਜਾਂ ਪੰਜਾਬ ਦੀ ਸਿਆਸਤ ਦਾ ਹਾਲ ਜਦੋਂ ਤੁਸੀਂ ਦੇਖਦੇ ਹੋ ਤਾਂ ਕਿਸੇ ਮੱਛੀ ਮੰਡੀ ਦਾ ਝਲਕਾਰਾ ਪੈਂਦਾ। ਅਸੀਂ ਇਹਦੀ ਤੁਲਨਾ ਮੱਛੀ ਮੰਡੀ ਦੇ ਨਾਲ ਕਿਉਂ ਕਰ ਰਹੇ ਹਾਂ? ਕਿਉਂਕਿ ਲੰਘੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਬੰਬ ਧਮਾਕੇ ਹੋਏ ਨੇ ਜਾਂ ਜਿਹੜੇ ਰਹਿੰਦੇ ਨੇ ਉਹਨਾਂ ਬਾਬਤ ਪ੍ਰਤਾਪ ਸਿੰਘ ਬਾਜਵਾ ਨੇ ਜੋ ਟਿੱਪਣੀ ਕੀਤੀ ਸੀ ਤੇ ਉਸ ਬਾਬਤ ਜੋ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਉਹਦਾ ਪੰਜਾਬ ਦੇ ਮੁੱਦਿਆਂ ਦੇ ਨਾਲ, ਪੰਜਾਬ ਦੇ ਵੋਟਰਾਂ ਦੇ ਨਾਲ, ਪੰਜਾਬ ਦੇ ਹੋਰ ਮਸਲਿਆਂ ਦੇ ਨਾਲ ਦੂਰ ਦੂਰ ਤੱਕ ਦਾ ਕੋਈ ਵਾਹ ਵਾਸਤਾ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਨੇ। ਉਹਨਾਂ ਨੇ ਕਿਹਾ ਕਿ 32 ਐਮਐਲਏ ਮੇਰੇ ਸੰਪਰਕ ਦੇ ਵਿੱਚ ਨੇ। ਉਹਨਾਂ ਦੀ ਇਹ ਸਟੇਟਮੈਂਟ ਨੂੰ ਤਕਰੀਬਨ 10 ਸਾਲ 1.5 ਸਾਲ ਹੋ ਗਿਆ। ਅੱਜ ਤੱਕ ਨਾ ਉਹ ਸਰਕਾਰ ਡੇਗ ਸਕੇ ਨੇ, ਨਾ 32 ਐਮਐਲਏ ਦੱਸ ਸਕੇ ਨੇ। ਹੁਣ ਉਹ 32 ਧਮਾਕੇ, ਕਿਉਂਕਿ 50 ਉਹਨਾਂ ਨੇ ਕਿਹਾ ਸੀਗਾ ਗ੍ਰਨੇਡ ਆਏ ਨੇ, ਬੰਬ ਆਏ ਨੇ ਤੇ ਉਸ ਸਬੰਧ ਦੇ ਵਿੱਚ 18 ਫਟ ਚੁੱਕੇ ਨੇ, 32 ਹਲੇ ਬਾਕੀ ਨੇ। ਹੁਣ ਉਹਨਾਂ ਤੇ ਪਰਚਾ ਦਰਜ ਹੋ ਗਿਆ ਤੇ ਕਾਂਗਰਸ ਨੇ ਉੱਥੇ ਧਰਨਾ ਦੇਤਾ। ਧਰਨੇ ਤੋਂ ਬਾਅਦ ਉੱਥੇ ਆਮ ਆਦਮੀ ਪਾਰਟੀ ਨੇ ਵੀ ਧਰਨਾ ਦੇਤਾ। ਇਹ ਪਹਿਲੀ ਵਾਰੀ ਹੈ ਜਦੋਂ ਮਤਲਬ ਕੋਈ ਸੱਤਾਧਾਰੀ ਧਿਰ ਵੀ ਧਰਨੇ ਲਾ ਰਹੀ ਹੈ ਕਿਸੇ ਵਿਰੋਧੀ ਧਿਰਾਂ ਦੇ ਬਾਬਤ। ਵਿਰੋਧੀ ਧਿਰ ਨੇ ਸਰਕਾਰ ਨੂੰ ਦਰੁਸਤ ਕਰਨਾ ਹੁੰਦਾ ਹੈ। ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੇ ਮਸਲੇ ਚੁੱਕਣੇ। ਪੰਜਾਬ ਦੇ ਵਿੱਚ ਬਲਡੋਜ਼ਰ ਲੋਕਾਂ ਦੇ ਘਰਾਂ ਦੇ ਵਿੱਚ ਫੇਰਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਕਿਸਾਨਾਂ ਦੇ, ਦਲਿਤਾਂ ਦੇ, ਮਜ਼ਦੂਰਾਂ ਦੇ, ਵਪਾਰੀਆਂ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਹਾਲੇ ਨਾ ਸਿਰਫ ਉਹਨਾਂ ਨੂੰ ਐਡਰੈਸ ਕੀਤਾ ਗਿਆ ਬਲਕਿ ਅਣਛੋਹੇ ਪਏ ਨੇ। ਬੇਰੁਜ਼ਗਾਰੀ ਦਾ ਮਸਲਾ, ਨਸ਼ਿਆਂ ਦਾ ਮਸਲਾ, ਕਿੰਨੇ ਵੱਡੇ ਮਸਲੇ ਨੇ। ਪਰ ਇਹ ਜਿਹੜੀ ਪੰਜਾਬ ਦੇ ਵਿੱਚ ਕਾਮਾਂ ਰੌਲੀ ਪੈ ਰਹੀ ਹੈ ਇਸ ਟਾਈਮ ਸਿਆਸਤਦਾਨਾਂ ਵੱਲੋਂ, ਕਿਸੇ ਵੀ ਇੱਕ ਧਿਰ ਨੇ ਇਸ ਬਾਬਤ ਜ਼ਿੰਮੇਦਾਰਾਨਾ ਪਹੁੰਚ ਨਹੀਂ ਕੀਤੀ। ਨਾ ਕਾਂਗਰਸ ਨੇ, ਨਾ ਆਮ ਆਦਮੀ ਪਾਰਟੀ ਵਾਲਿਆਂ ਨੇ। ਕਾਂਗਰਸ ਕੋਲੇ ਆਪਣੇ ਲੀਡਰ ਲਈ ਧਰਨੇ ਲਾਉਣ ਦਾ ਤਾਂ ਸਮਾਂ ਹੈ, ਪਰ ਉਹਨਾਂ ਕੋਲੇ ਲੋਕਾਂ ਦੇ ਇਸ਼ੂ ਚੁੱਕਣ ਦੇ ਲਈ ਕੋਈ ਸਮਾਂ ਨਹੀਂਗਾ। ਇਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਵੀ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਸੀਚੇਵਾਲ ਬਾਰੇ ਟਿੱਪਣੀ ਕੀਤੀ ਸੀ। 1.5 ਦਿਨ ਉਸੇ ਦੇ ਵਿੱਚ ਹੀ ਗੁਜ਼ਰ ਗਿਆ। ਉਸ ਤੋਂ ਬਾਅਦ ਇੱਕ ਵਾਰ ਫਿਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਫਸਦੇ ਨਜ਼ਰ ਆਉਂਦੇ ਨੇ। ਇਹ ਬਹੁਤ ਵਾਹੀਆਤ ਕਾਰਵਾਈ ਹੈ ਪੰਜਾਬ ਕਾਂਗਰਸ ਦੀ, ਕਿਉਂਕਿ ਇੱਕ ਲੀਡਰ ਨੂੰ ਬਚਾਉਣ ਦੇ ਲਈ ਤਾਂ ਕਈ ਘੰਟੇ ਉਹ ਧਰਨੇ ਲਾ ਸਕਦੇ ਨੇ, ਪਰ ਜਦੋਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਆਉਂਦੀ ਹੈ, ਲੜਾਈ ਲੜਨ ਦੀ ਗੱਲ ਆਉਂਦੀ ਆ, ਉਦੋਂ ਉਹ ਗਰਾਊਂਡ ਤੇ ਕਿਤੇ ਨਜ਼ਰ ਨਹੀਂ ਆਉਂਦੇ। ਦੂਜੇ ਪਾਸੇ ਅਮਨ ਅਰੋੜੇ ਵਰਗੇ ਲੋਕ ਨੇ ਜਿਹੜੇ ਆਪਣੀ ਹੀ ਸਰਕਾਰ ਨੂੰ ਡਿਫੈਂਡ ਕਰਨ ਦੇ ਲਈ ਧਰਨੇ ਲਾਉਣ ਚੜੇ ਜਾਂਦੇ ਨੇ। ਇੱਥੇ ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਇਹ ਕਹਿ ਚੁੱਕੇ ਨੇ ਹਰਪਾਲ ਸਿੰਘ ਚੀਮੇ ਵਰਗੇ ਲੀਡਰ। ਉਹ ਕਹਿੰਦੇ ਕਿ ਸਾਡੇ ਇਹ ਲੀਡਰ ਜਿਹੜੇ ਐਮਐਲਏ ਨੇ ਉਹਨਾਂ ਨੂੰ ਇਹ ਫੋਨ ਕਰ ਰਹੇ ਨੇ ਤੇ ਉਹਨਾਂ ਨੂੰ 25-25 ਕਰੋੜ ਰੁਪਏ ਦੀ ਗੱਲ ਆ। ਸੋ ਕਿੰਨੀ ਕਾਮਾਂ ਰੌਲੀ ਪੈ ਰਹੀ ਆ। ਗੈਰ ਜ਼ਿੰਮੇਦਾਰਾਨਾ ਸਰਕਾਰ ਆ ਤੇ ਜ਼ਿੰਮੇਦਾਰ ਜਿਹੜੀ ਆ ਉਹ ਵਿਰੋਧੀ ਧਿਰ ਵੀ ਨਜ਼ਰ ਨਹੀਂ ਆਉਂਦੀ। ਤੇ ਬਿਨਾਂ ਕਾਮਾਂ ਰੌਲੀ ਤੋਂ, ਬਿਨਾਂ ਮੱਛੀ ਮੰਡੀ ਦਾ ਮਾਹੌਲ ਸਿਰਜਣ ਤੋਂ ਇਲਾਵਾ ਪੰਜਾਬ ਦੀ ਕੋਈ ਵੀ ਸਿਆਸੀ ਧਿਰ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਪੂਰੇ ਤਰ੍ਹਾਂ ਜ਼ਿੰਮੇਵਾਰ ਰਵੱਈਏ ਤੋਂ ਭੱਜ ਰਹੀ ਆ, ਸਰਕਾਰ ਵੀ ਤੇ ਵਿਰੋਧੀ ਧਿਰਾਂ ਵੀ। ਤੁਹਾਡਾ ਇਸ ਬਾਰੇ ਕੀ ਖਿਆਲ ਆ? ਤੁਹਾਡੀ ਕੀ ਟਿੱਪਣੀ ਹੈ? ਤੁਸੀਂ ਆਪਣੀ ਟਿੱਪਣੀ ਦੱਸ ਸਕਦੇ ਹੋ।